ਇੱਥੇ ਲਾ ਨਹੀਂ ਸੀਗਾ। ਅੱਛਾ, ਕਿੱਦਾਂ ਦਾ ਲਾ ਨਹੀਂ ਸੀਗਾ? ਜਿਹੜਾ ਤੁਸੀਂ ਪਰਮਾਨੈਂਟ ਇੱਥੇ ਆਉਨੇ ਆ, ਤੁਸੀਂ ਭੈਣ ਭਰਾਵਾਂ ਨੂੰ ਮਗਾਉਣੇ ਆ। ਗ੍ਰੀਨ ਕਾਰਡ ਵਾਲਾ ਪੱਕੇ ਹੋਣ ਦਾ ਕੋਈ ਰਾਹ ਨਹੀਂ ਸੀਗਾ? ਕੋਈ ਰਾਹ ਨਹੀਂ ਸੀਗਾ। ਸੁਰਤਾ ਸਿੰਘ 1885 ਚ ਅਮਰੀਕਾ 1885 ਚ? 1885। ਅੱਛਾ, ਤੇ ਆਪਣੀ ਜਗ੍ਹਾ ਆਏ ਸੀ ਇੱਥੇ ਪਹਿਲਾਂ? ਸਾਨ ਫਰਾਂਸਿਸਕੋ ਇੱਥੇ ਹੀ ਆਏ ਸੀਗੇ? ਹਾਂ, ਤਾਂ ਜੀ ਤੁਹਾਨੂੰ ਕਹਿ ਰਹੀ ਇਸ ਸ਼ਹਿਰ ਦੀ ਅਸੀਂ ਗੱਲ ਕਰਦੇ ਹਾਂ। ਜਗਤ ਸਿੰਘ ਸਰਾਭੇ ਦੀ ਹਦਾਇਤ ਤੇ ਇਹਨਾਂ ਨੇ ਫਿਰੋਜ਼ਪੁਰ ਛਾਉਣੀ ਲਗਾਉਣੀ ਸੀਗੀ। ਤੇ ਗਦਰੀ ਬਾਬਿਆਂ 'ਚ ਵੀ ਤੁਹਾਡੇ ਪਿੰਡ ਵਾਲੇ ਸੀਗੇ ਉੱਥੇ? 1900 ਆਪਣੇ ਉਹਨਾਂ ਦੇ ਨਾਲ ਗੱਲਾਂ ਕਰਨੀਆਂ, ਉਹਨਾਂ ਤੋਂ ਗੱਲਾਂ ਸੁਣਨੀਆਂ। ਇਹ ਇੱਕ ਪਰਿਵਾਰ 'ਚ ਬਹਿ ਕੇ ਗੱਲਾਂ ਸੁਣੀਆਂ ਉਹਨਾਂ ਤੋਂ। ਫਿਰ ਤਾਂ ਤੁਹਾਨੂੰ ਕਿਤਾਬ ਲਿਖਣੀ ਚਾਹੀਦੀ, ਇੰਨਾ ਕੁਝ ਪਤਾ ਆ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਸੈਨ ਫਰਾਂਸਿਸਕੋ ਦੇ ਨਗਰ ਕੀਰਤਨ ਦੇ ਉੱਤੇ ਆਪਾਂ ਇਸ ਟਾਈਮ ਪਹੁੰਚੇ ਹੋਏ ਹਾਂ, ਜਿੱਥੇ ਆਪਣੇ ਨਾਲ ਇੱਕ ਬਜ਼ੁਰਗ ਗੁਰਨਾਮ ਸਿੰਘ ਉਹ ਇਸ ਟਾਈਮ ਜੁੜੇ ਨੇ ਬਿੰਜਰ ਪਿੰਡ ਤੋਂ। ਰਾਏਕੋਟ ਦੇ ਨਜ਼ਦੀਕ ਇਹਨਾਂ ਦਾ ਪਿੰਡ ਆ। ਸਿੱਖ ਕੌਮ ਦੇ ਲਈ ਉਹ ਪਿੰਡ ਨੂੰ ਲੈ ਕੇ ਉਸ ਇਤਿਹਾਸ ਦੇ ਨਾਲ, ਗੁਰੂ ਸਾਹਿਬ ਦੇ ਨਾਲ, ਇਹਨਾਂ ਦੇ ਪਿੰਡ ਦੇ ਇਰਦ ਗਿਰਦ ਕੀ ਹੋਇਆ, ਉਹ ਕੁਝ ਪੁਰਾਣੀਆਂ ਗੱਲਾਂ ਆਪਣੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਆ। ਗੁਰਨਾਮ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਨਾਮ ਸਿੰਘ ਜੀ, ਤੁਸੀਂ ਅਮਰੀਕਾ 'ਚ ਕਦੋਂ ਦੇ ਆਏ ਹੋਏ ਆ? ਮੈਂ 30 ਸਾਲ ਹੋ ਗਏ। ਠੀਕ ਆ। ਸੋ ਤੁਸੀਂ ਆਪਾਂ ਜਿੱਦਾਂ ਪਹਿਲਾਂ ਤੁਸੀਂ ਗੱਲਬਾਤ ਦੱਸ ਰਹੇ ਸੀ, ਸੁਣਾ ਰਹੇ ਸੀ ਵੀ ਬੜੇ ਪੁਰਾਣੇ ਬਜ਼ੁਰਗ ਇੱਥੇ ਤੁਹਾਡੇ ਪਿੰਡ ਤੋਂ ਆਏ ਹੋਏ ਆ। ਹਾਂਜੀ, ਉਹ ਦੱਸੋ, ਕੋਈ ਕਹਾਣੀ ਦੱਸੋ। ਸੁਰਤਾ ਸਿੰਘ 1885 ਚ ਅਮਰੀਕਾ 1885 ਚ? 1885। ਅੱਛਾ। ਤੇ ਆਪਣੇ ਹੀਰਾ ਸਿੰਘ ਢਿੱਲੋਂ, ਹਰੀ ਸਿੰਘ ਠੰਡ, ਸਪੂਰ ਸਿੰਘ ਜਮੰਦਾ, ਰੂਰ ਸਿੰਘ ਕਰੀ 1906 ਤੇ ਇੱਥੇ ਪਹੁੰਚ ਗਏ ਸੀਗੇ। ਕਿਹੜੀ ਜਗ੍ਹਾ ਆਏ ਸੀ ਇੱਥੇ ਪਹਿਲਾਂ? ਸਾਨ ਫਰਾਂਸਿਸਕੋ। ਇੱਥੇ ਹੀ ਆਏ ਸੀਗੇ? ਹਾਂ, ਤਾਂ ਜੀ ਤੁਹਾਨੂੰ ਕਹਿ ਰਹੀ ਇਸ ਸ਼ਹਿਰ ਦੀ ਅਸੀਂ ਗੱਲ ਕਰਦੇ ਹਾਂ। ਤੇ ਤੁਸੀਂ ਉਦੋਂ ਕਿੱਡੇ ਸੀ? ਨਹੀਂ, ਮੈਂ ਤਾਂ ਮੇਰਾ ਜਨਮ ਬਾਅਦ ਚ ਹੋਇਆ। ਬਾਅਦ ਚ ਹੋਇਆ? ਕਿਹੜੇ ਸੰਨ ਦਾ ਜਨਮ ਆ ਤੁਹਾਡਾ? ਮੇਰਾ 48 ਦਾ ਅਖੀਰ ਦਾ। ਅੱਛਾ, ਤੇ ਫਿਰ ਤੁਸੀਂ 30 ਸਾਲ ਹੋ ਗਏ ਇੱਥੇ ਆਇਆ ਨੂੰ? ਹਾਂਜੀ। ਤੇ ਫਿਰ ਉਹ ਕੀ ਦੱਸਦੇ ਸੀ ਪਿੰਡ ਵਾਲੇ ਆਪਣੇ ਉਹਨਾਂ ਬਜ਼ੁਰਗਾਂ ਬਾਰੇ? ਤੁਹਾਨੂੰ ਮੈਂ ਦੱਸਦਾ ਗੱਲ, ਹੀਰਾ ਸਿੰਘ ਢਿੱਲੋਂ ਸੀ ਜਿਹੜਾ 1922 ਚ ਇੱਥੇ ਪਾਸ ਹੋ ਗਿਆ ਸੀਗਾ। ਠੀਕ ਹੈ। ਉਹਦਾ ਡੈਥ ਵਾਸਤੇ, ਉਹਦਾ ਫਿਊਨਲ ਵਾਸਤੇ ਉਹਨਾਂ ਨੂੰ ਬਹੁਤ ਤਕਲੀਫਾਂ ਆਈਆਂ। ਠੀਕ ਹੈ। ਜਦ ਉਹ 1954-55 ਚ ਮੈਂ ਛੋਟੇ ਹੁੰਦੇ ਸੀ, ਮੈਂ ਨਹੀਂ ਬਹੁਤ ਨਿਆਣੇ ਹੁੰਦੇ ਸੀਗੇ। ਤੇ ਇੱਕ ਹਮੀਰ ਸਿੰਘ ਸੀਗਾ 1885 ਚ, ਉਹ ਕੈਨੇਡਾ ਆਇਆ ਸੀਗਾ। ਠੀਕ ਹੈ। ਹਮੀਰ ਸਿੰਘ ਕਰੀ। ਤੇ ਉਹਨਾਂ ਦੇ ਨਾਲ ਅਸੀਂ ਖੇਤ ਨੂੰ ਪੱਠੇ, ਮਤਲਬ ਜਿਵੇਂ ਦੋ ਫੜਾ ਦੇਣਾ ਸਾਨੂੰ, ਅਸੀਂ ਲੈ ਕੇ ਜਾਂਦੇ ਹੁੰਦੇ ਸੀਗੇ। ਠੀਕ ਹੈ। ਤੇ ਜੇ ਕਹਿਣਾ ਮੇਰਾ ਇੱਕ ਈਸ਼ਰ ਸਿੰਘ ਸੰਧਵੀ ਸੀਗਾ, ਇੱਕ ਬੂੜ ਸਿੰਘ ਸੀਗਾ, ਤੇ ਕਰਤਾਰ ਸਿੰਘ ਸਰਾਭਾ, ਤੇ ਆਪਣੇ ਪਿੰਡ ਤੋਂ ਇੱਕ ਜਗਤ ਸਿੰਘ ਸੀਗਾ 1914 ਚ। ਕਰਤਾਰ ਸਿੰਘ ਸਰਾਭਾ ਤੁਹਾਡੇ ਪਿੰਡ ਤੋਂ ਸੀ? ਮੇਰੇ ਪਿੰਡ ਦੇ ਨਾਲ ਕਰਤਾਰ ਸਿੰਘ ਸਰਾਭੇ ਦੇ ਨਾਲ ਮੇਰੇ ਪਿੰਡ ਦਾ ਜਗਤ ਸਿੰਘ, ਤੇ ਉਹ ਰੂੜ ਸਿੰਘ ਦਾ ਭਰਾ ਸੀਗਾ ਜਗਤ ਸਿੰਘ। ਠੀਕ ਹੈ। ਜਿਹੜਾ ਰੂੜ ਸਿੰਘ 1906 ਚ ਆਇਆ ਸੀ, ਜਗਤ ਸਿੰਘ 1914 ਚ ਆਇਆ ਸੀਗਾ। ਤੇ ਉਹ ਸਰਾਭਾ ਤੇ ਉਹ ਬੂੜ ਸਿੰਘ ਕੋਲੇ ਰਹਿੰਦੇ ਸੀ ਇੱਥੇ। ਹਾਂ। ਜਦ ਤੇ ਗਦਰੀ ਬਾਬਿਆਂ 'ਚ ਵੀ ਤੁਹਾਡੇ ਪਿੰਡ ਵਾਲੇ ਸੀਗੇ ਉੱਥੇ? 1900 ਆਪਣੇ 14 ਨਾਲ ਵਾਪਸ ਗਏ ਆ। ਸਰਾਭਾ ਵੀ ਨਾਲ ਗਿਆ। ਤੇ ਜਗਤ ਸਿੰਘ ਸਰਾਭੇ ਦੀ ਹਦਾਇਤ ਤੇ ਇਹਨਾਂ ਨੇ ਫਿਰੋਜ਼ਪੁਰ ਛਾਉਣੀ ਲਗਾਉਣੀ ਸੀਗੀ। ਤੇ ਇਹ ਫਿਰ ਇੱਕ ਕਿਰਪਾਲ ਸਿੰਘ ਸੀਗਾ ਟਾਊਟ, ਉਹਨੇ ਉਹ ਗੱਲ ਲੀਕ ਕਰਤੀ। ਅੱਛਾ। ਤੇ ਲੀਕ ਕਰਨ ਦੇ ਨਾਲ ਉਹ ਫਿਰ ਸਰਾਭੇ ਨੇ ਦੇਖ ਦਿੱਤਾ ਕਿ ਵਾਪਸ ਆ ਜਾਓ। ਠੀਕ ਹੈ, ਵੀ ਰਹਿਣ ਦੋ, ਵੀ ਫੜੋਗੇ। ਫਿਰ ਜਦੋਂ ਘੱਲ ਖੁਰਦਾ ਨਹਿਰਾ ਕੋਲੇ, ਫਿਰੋਜ਼ਪੁਰ ਕੋਲੇ, ਜਦ ਉੱਥੇ ਆ ਰਹੇ ਸੀ, ਉਹ ਤਾਂਗਿਆਂ ਤੇ ਆ ਰਹੇ ਸੀਗੇ। ਠੀਕ ਹੈ। ਉੱਥੇ ਜਦ ਉੱਥੇ ਆਏ ਤਾਂ ਉਹਨਾਂ ਦਾ ਥਾਣੇਦਾਰ ਤੇ ਇੱਕ ਥਾਣੇਦਾਰ ਬਰਕਤ ਅਲੀ ਸੀਗਾ, ਉਹਨੇ ਇੱਕ ਮੁਸਲਮਾਨ ਭਾਈ ਸੀਗਾ, ਉਹਨੇ ਲਪੇੜਾ ਮਾਰਿਆ। ਤੇ ਜੱਜ ਸਿੰਘ ਨੇ ਰਿਵਾਲਵਰ ਕੱਢ ਕੇ ਥਾਣੇਦਾਰ ਤੇ ਜੈਲਦਾਰ ਉੱਥੇ ਭੁੰਨਤਾ। ਉੱਥੇ ਵੀ? ਹਾਂਜੀ। ਫਿਰ ਇੱਕ ਨਾਲ ਝੱਲ ਸੀਗੀ, ਉਹ ਝੱਲ ਤੇ ਜਾ ਬੜੇ, ਮੁਕਾਬਲਾ ਹੋ ਗਿਆ। ਤੇ ਲੋਕ ਵੀ ਕਹਿ ਕਿ ਉਦੋਂ ਜਿਹੜੇ ਫੌਜੀ ਸੀਗੇ ਉਹਨਾਂ ਦੀ ਝੱਲ ਨੂੰ ਘੇਰਾ ਪਾ ਲਿਆ। ਕਿਹੜੀ 1914 ਤੋਂ ਬਾਅਦ? 14 ਦੇ ਅਖੀਰ ਚ। ਅੱਛਾ, 14 ਦੇ ਅਖੀਰ ਚ। 14 ਦੇ ਅਖੀਰ। ਇਹ ਦੱਸੋ ਬਜ਼ੁਰਗੋ ਵੀ ਤੁਹਾਨੂੰ ਇੰਨਾ ਯਾਦ ਕਿੱਦਾਂ ਆ? ਨਹੀਂ ਤਾਂ ਐਸ ਉਮਰੇ ਆ ਕੇ ਕਈ ਕਹਿੰਦੇ ਵੀ ਮੈਨੂੰ ਤਾਂ ਚੇਤਾ ਨਹੀਂ ਰਹਿੰਦਾ ਕੁਝ ਵੀ। ਮੈਂ ਉੱਥੇ ਸੌਂਦਾ ਵੀ ਰਿਹਾ ਜਿੱਥੇ ਉਹ ਬਜ਼ੁਰਗਾਂ ਦਾ ਘਰ ਹੈ। ਤੇ ਮੈਂ ਉਹਨਾਂ ਨਾਲ
ਕੱਖ ਪੱਠਾ ਹੀ ਵਢਾਇਆ ਖੇਤ ਨੂੰ। ਮੈਂ 1906 ਵਾਲਾ ਨਾ ਬਹੁਤ ਬੰਦਿਆਂ ਨਾਲ ਨਾ ਮੈਂ ਖੇਤ ਨੂੰ ਜਾ ਕੇ ਮੈਂ ਰੋਟੀ ਪਾਣੀ ਫੜਾਉਣਾ ਜਾਂ ਹੋਰ ਕਰਨਾ ਤੇ ਇਹ ਆਪਣੇ ਉਹਨਾਂ ਦੇ ਨਾਲ ਗੱਲਾਂ ਕਰਨੀਆਂ, ਉਹਨਾਂ ਤੋਂ ਗੱਲਾਂ ਸੁਣਨੀਆਂ। ਇਹ ਇੱਕ ਪਰਿਵਾਰ 'ਚ ਬਹਿ ਕੇ ਗੱਲਾਂ ਸੁਣੀਆਂ ਹੈ ਉਹਨਾਂ ਤੋਂ। ਫਿਰ ਤਾਂ ਤੁਹਾਨੂੰ ਕਿਤਾਬ ਲਿਖਣੀ ਚਾਹੀਦੀ, ਇੰਨਾ ਕੁਝ ਪਤਾ ਆ। ਅੱਛਾ ਫਿਰ ਅੱਛਾ ਜੀ। ਤੇ 1914 'ਚ ਲਾਲ ਸਿੰਘ ਸਾਹਿਬਾਨਾ, ਕਾਸੀ ਰਾਮ ਮੜੌਲੀ, ਚੰਦਾ ਸਿੰਘ ਬੜੈਟ, ਜੀਵਨ ਸਿੰਘ ਦੌਲੇ ਵਾਲਾ, ਗਾਂਧਾ ਸਿੰਘ ਕੱਚਰ ਭੰਨ, ਉਹਨਾਂ ਦੀਆਂ ਗੱਲਾਂ ਸੁਣੀਆਂ ਜਵਾਨੀ ਸੁਣੀ ਆ ਆਪਦੇ ਹੱਥੀਂ। ਫਿਰ ਉਹਨਾਂ ਦੀ ਸੰਗਤ ਕੀਤੀ ਹੈ ਤੁਸੀਂ? ਸੰਗਤ ਕੀਤੀ ਹੈ। ਫਿਰ ਆਹ ਧਰਤੀ ਤੇ ਇੱਥੇ ਪਹਿਲਾਂ ਕੋਈ ਲਾ ਨਹੀਂ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ 1901 ਦਲੀਪ ਸਿੰਘ ਸੋਹਣ ਦਾ ਨਾਂ ਸੁਣਿਆ? ਹਾਂਜੀ ਬਿਲਕੁਲ। ਭਗਤ ਸਿੰਘ ਸਿੰਘ ਦਾ ਨਾਂ ਸੁਣਿਆ ਹੋਣਾ। ਤੇ ਇੱਕ ਬੱਗਾ ਸਿੰਘ ਸਿੰਘਾ ਦਾ ਨਾਂ ਸੁਣਿਆ? ਨਹੀਂ, ਉਹਨਾਂ ਦਾ ਨਹੀਂ। ਉਹ ਆਪਣੇ ਮੈਡੀਕਲ ਦੇ ਸਟੂਡੈਂਟਸ ਦੀ ਆਰੀਆ ਕਾਲਜ ਆਪਣੇ ਆਗਰੇ ਤੋਂ। ਅੱਛਾ। ਤੇ ਉਹ ਇੱਥੇ 1920 ਚ ਉਹਨਾਂ ਦਾ ਵਿਆਹ ਹੋਇਆ ਸੀ। ਉਹ ਬਿੰਜਲ ਵਿਆਹੇ ਸੀਗੇ। ਠੀਕ ਹੈ। ਮੈਂ ਉਹਨਾਂ ਦੀਆਂ ਗੱਲਾਂ 1929 ਤੋਂ 29 ਦੀਆਂ ਸੀਗੀਆਂ। ਤੇ ਮੈਂ ਜਦ ਉਹ ਇੰਡੀਆ 'ਚ 60 ਦੇ ਨੇੜੇ ਮੈਂ ਉਹ ਜਦ ਜਾਂਦੇ ਸੀ, ਮੈਂ ਹੀ ਰੋਟੀ ਬਣਾਉਂਦਾ ਸੀ ਉਹਨਾਂ ਨੂੰ। ਤੇ ਤੁਸੀਂ ਗੱਲਾਂ ਨਾਲੇ ਰੋਟੀ ਬਣਾਉਂਦੇ, ਗੱਲਾਂ ਸੁਣਦੇ? ਉਹ ਕਹਿੰਦੇ ਸੀ ਵੀ ਦੂਜਾ ਵੀ 1929 ਦਾ ਗੁਰਨਾਮ ਕਹਿੰਦੇ ਇਕੱਲਾ ਝੱਗਾ ਹੀ ਰਹਿ ਜਾਂਦਾ ਸੀਗਾ ਮੰਦੇ ਦਾ। ਠੀਕ ਹੈ। ਫਿਰ ਜਿਹੜਾ ਆਹ ਇੱਥੇ ਲਾ ਨਹੀਂ ਸੀਗਾ। ਅੱਛਾ, ਕਿੱਦਾਂ ਦਾ ਲਾ ਨਹੀਂ ਸੀਗਾ? ਜਿਹੜਾ ਤੁਸੀਂ ਪਰਮਾਨੈਂਟ ਇੱਥੇ ਆਉਨੇ ਆ, ਤੁਸੀਂ ਭੈਣ ਭਰਾਵਾਂ ਨੂੰ ਮਗਾਉਨੇ ਆ। ਗ੍ਰੀਨ ਕਾਰਡ ਵਾਲਾ ਪੱਕੇ ਹੋਣ ਦਾ ਕੋਈ ਰਾਹ ਨਹੀਂ ਸੀਗਾ? ਕੋਈ ਰਾਹ ਨਹੀਂ ਸੀਗਾ। ਤੇ ਉਹ ਬੱਗਾ ਸਿੰਘ ਦਾ ਸਾਰਾ ਰਿਕਾਰਡ ਲਿਖ ਕੇ ਰੱਖਿਆ ਸੀਗਾ। ਉਹ ਸੈਕਟਰੀ ਸੀਗਾ। ਇਹ ਇੱਕ ਹਿਸਾਬ ਜਿਹੜਾ ਗੁਰਮੇਲ ਸਿੰਘ ਸਿੱਧੂ ਦੀ ਕਿਤਾਬ ਹੈ, ਉਹ ਸਾਰਾ ਬੱਗਾ ਸਿੰਘਾਂ ਦਾ ਲਿਖਿਆ। ਇੱਕ ਜਗਜੀਤ ਸਿੰਘ ਸਿੰਘ ਨੂੰ ਜਾਣਦੇ ਸੀ, ਉੱਥੇ ਤੁਸੀਂ ਲਾਇਬ੍ਰੇਰੀ 'ਚ ਗਏ ਸੀ? ਹਾਂਜੀ, ਉਹ ਪੂਰੇ ਹੋ ਗਏ, ਚੜਾਈ ਕਰ ਗਏ ਸੀਗੇ। ਮੈਂ ਉਸੇ ਪਰਿਵਾਰ 'ਚ ਪਲਿਆ। ਅੱਛਾ। ਉਹਨਾਂ ਦੀ ਬਦੌਲਤ ਹੀ ਮੈਂ ਇੱਥੇ ਆ। ਪਹਿਲਾਂ ਉਹਨਾਂ ਦੀ ਬਹੁਤ ਬਦੌਲਤ ਇੰਗਲੈਂਡ ਗਿਆ ਸੀਗਾ। ਤੇ ਉਹਨਾਂ ਨੇ ਬੱਗਾ ਸਿੰਘ ਨੇ ਸਾਰੀਆਂ ਗੱਲਾਂ ਵੀ ਸੁਣਾਉਣੀਆਂ। ਠੀਕ ਹੈ। ਜਿਹੜੀਆਂ ਮਤਲਬ ਇਸ ਤਰ੍ਹਾਂ ਲਾਸ਼ ਨਹੀਂ ਸੀਗਾ। ਪਹਿਲਾਂ ਭਗਤ ਸਿੰਘ ਸਿੰਘ ਦਾ ਨਾਂ ਸੁਣਿਆ ਹੋਣਾ? ਹਾਂਜੀ ਬਿਲਕੁਲ। ਉਹਨੂੰ 1917 ਚ ਨਾਗਰਿਕਤਾ ਮਿਲ ਗਈ, ਖੋਲੀ, ਫੇਰ ਮਿਲ ਗਈ, ਫੇਰ ਖੋਲੀ, ਕੇਸ ਚੱਲਦੇ ਰਹੇ ਕਈ। ਹਾਂਜੀ, ਚੱਲ 3 ਵੇਲਾ ਕੋਈ। ਉਹਦੇ ਚਾਰਜ ਕੀ ਲੱਗਦਾ ਸੀਗਾ? ਤੁਸੀਂ ਵੀ ਆਰੀਅਨ ਹੈ, ਪਿਓਰ ਗੋਰੀਅਨ, ਇਸ ਕਰਕੇ ਖੋਲੇ, ਇਸ ਲਈ ਵਾਪਸ। ਇਹ 1923 ਚ ਖੋਲੀ। ਫਿਰ 1936 ਚ ਆਪਣੇ ਇਹ ਉਹਨੂੰ ਮਿਲ ਗਈ ਸੀ। ਇਹ ਐਲਏ ਨਾਲ ਨਾ ਬੱਗਾ ਸਿੰਘ ਸਿੰਘਾ ਹੋਰਾਂ ਨੂੰ ਬਾਥਰੂਮ ਲੈਣ ਜਾਣਾ ਸੀਗਾ। ਉੱਥੇ ਭਗਤ ਸਿੰਘ ਸਿੰਘ ਤੇ ਬੱਗਾ ਸਿੰਘ ਹੋਰੀ ਮਿਲੇ। ਠੀਕ ਹੈ। ਤੇ ਬੱਗਾ ਸਿੰਘ ਸਿੰਘਾ ਸੀ ਜਿਹੜਾ ਸੌਣ ਦਾ ਪੂਰਾ ਦੋਸਤ ਸੀਗਾ। ਠੀਕ ਹੈ। ਜਿਹੜਾ ਉਹ ਐਮਪੀ ਬਣਿਆ ਸੀ ਇੱਥੇ ਦਾ ਬਣਿਆ ਸੀਗਾ। ਹਾਂਜੀ, ਅਸੈਂਬਲੀ ਵਿੱਚ ਗਿਆ ਸੀਗਾ। ਤੇ ਉਹ ਦਿੱਤਾ ਆਪਣੇ, ਉਹ ਕਹਿੰਦੇ ਵੀ ਬੱਗਾ ਸਿੰਘ ਵੀ ਆਪਣਾ ਤਾਂ ਮੇਰਾ ਤਾਂ ਕੰਮ ਬਣ ਗਿਆ, ਮੈਂ ਨਾਟਕ ਬਣ ਗਿਆ ਵੀ ਜਿਹੜੀ ਆਪਣੀ ਆਉਣ ਵਾਲੀ ਜਨਰੇਸ਼ਨ ਹੈ ਉਹਦਾ ਕੀ ਕਰੀਏ। ਫਿਰ ਇਹਨਾਂ ਨੇ ਬੱਗਾ ਸਿੰਘ ਸਿੰਘਾ, ਦਲੀਪ ਸਿੰਘ ਸੌਂਡ, ਜੇਲ ਸਿੰਘ, ਹੋਰ ਪੜ੍ਹੇ ਲਿਖੇ ਬੰਦੇ ਸੀਗੇ, ਸ਼ਾਇਦ ਲਾਲਾ ਹਰਦਿਆਲ ਵੀ ਹੋਵੇ। ਤੇ ਇਹਨਾਂ ਨੇ ਇੱਕ ਮੀਟਿੰਗ ਕੀਤੀ। ਇਹਨਾਂ ਦਾ 35,000 ਲੱਗਿਆ। ਅੱਛਾ, ਉਹਨਾਂ ਦਿਨਾਂ 'ਚ ਇਹ 1943 ਚ ਪਟੀਸ਼ਨ ਪਾਈ ਸੀਗੀ। ਤੇ ਉਹ 5 ਜੁਲਾਈ 1945 ਨੂੰ ਪ੍ਰੈਜ਼ੀਡੈਂਟ ਟਰੂਮੈਨ ਸੀ, ਉਹਨੇ ਸਾਈਨ ਕੀਤੇ। ਫਿਰ ਰਾਹ ਬਣਿਆ ਸੀਗਾ। ਫਿਰ ਉਸ ਤੋਂ ਬਾਅਦ ਹਾਂਜੀ, ਜਿਹੜੀ ਬੱਗਾ ਸਿੰਘ ਦੀ ਵਾਈਫ ਸੀਗੀ 1920 ਚ ਵਿਆਹ ਹੋਇਆ ਸੀਗਾ, 22 ਚ ਅਮਰੀਕਾ ਆਏ ਸੀ ਤੇ 1949 ਚ ਗਈ ਸੀ। ਤੇ ਬੜੀਆਂ ਤੁਸੀਂ ਇਹ ਪੁਰਾਣੀਆਂ ਗੱਲਾਂ ਜਿਹੜੀਆਂ ਉਹ ਦੱਸੀਆਂ। ਹੁਣ ਕਿੱਥੇ ਰਹਿੰਦੇ ਆ ਤੁਸੀਂ? ਮੈਂ ਫਰੀ ਮੈਂ ਕਹਿੰਦਾ ਮੇਰਾ ਜੀ ਕਰਦਾ ਹੁੰਦਾ ਜਦ ਤੁਸੀਂ ਨਾ ਕਹਿੰਦੇ ਸੀ ਵੀ ਆਹ ਫਲਾਨਾ ਬੰਦੇ ਨੇ ਆਹ ਫੇਰਾ ਫੇਰੀ ਕਰ ਲਈ, ਉਹਨਾਂ ਬੰਦਿਆਂ ਦਾ ਦੁੱਖ ਮੈਂ ਕਈ ਵਾਰ ਬੈਠਾ ਯਾਦ ਕਰਦਾ ਮੈਂ ਸੋਫੇ ਤੇ। ਤੁਸੀਂ ਮੈਨੂੰ ਕਿਹੜਾ ਕਹਿ ਸੀ ਮੈਨੂੰ ਆਹ ਫੋਨ ਨਹੀਂ ਕਰਨਾ ਬਾਤਾਂ। ਤੇ ਦੁੱਖ ਕਾਹਦਾ ਹੁੰਦਾ? ਐਮਏ ਵੀ ਕੀਤੀ ਹੈ। ਨਹੀਂ ਗੁਰਨਾਮ ਸਿੰਘ ਜੀ, ਫਿਰ ਤੁਹਾਨੂੰ ਇਸ ਚੀਜ਼ ਦਾ ਦੁੱਖ ਹੁੰਦਾ ਵੀ ਉਹਨਾਂ ਨੇ ਇੰਨੀਆਂ ਮਸ਼ੱਕਤਾਂ ਕਰਕੇ ਪੱਕੇ ਕਰਵਾਏ ਸਾਰੇ। ਹਾਂਜੀ। ਤੇ ਹੁਣ ਇਹ ਕੀ ਕਰੀ ਜਾਂਦੇ, ਚਾਹ ਚਾੜੀ ਜਾਂਦੇ? ਲਾਹ ਹੀ ਨਹੀਂ ਸੀਗਾ। ਉਹ ਦੇਖ ਲਓ ਵੀ ਉਹਨਾਂ ਨੇ ਫਿਰ ਜੇ ਉਹਨਾਂ ਨੇ ਇਹ ਵੀ ਕਿਹਾ ਥਾਂ ਗੁਰਦੁਆਰਿਆਂ ਜਾ ਕੇ ਨਾ ਜਿੱਥੇ ਵੀ ਟਿਕਾਣਾ ਹੁੰਦਾ ਸੀ ਬਈ ਤੁਸੀਂ ਭਾਈ ਵਿਆਹ ਕਰੋ, ਭੈਣਾਂ ਭਰਾ ਦੇ ਪਟੀਸ਼ਨਾਂ ਕਰੋ। ਉਦੋਂ ਕੰਮ ਸ਼ੁਰੂ ਹੋਇਆ। ਫਿਰ ਇੱਕ ਬੱਚਿਆਂ ਨੂੰ ਹੋਰ ਸੁਨੇਹਾ ਦੇ ਸਕਦਾ? ਜ਼ਰੂਰ।